ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਸਪੈਸ਼ਲ ਰਿਪੋਰਟ। ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ ਇੱਕ ਹੋਰ ਮੰਤਰੀ ਤੇ ਘੁਟਾਲੇ ਦੇ ਇਲਜ਼ਾਮ ਲੱਗੇ ਨੇ। 2000 ਕਰੋੜ ਦੇ ਘੁਟਾਲੇ ਦੇ ਮਾਮਲੇ ਨੂੰ ਲੈ ਕੇ ਹੁਣ ਕਾਂਗਰਸੀ ਸਾਬਕਾ ਮੰਤਰੀ ਨੇ ਹਾਈ ਕੋਰਟ ਦਾ ਰੁਖ ਕੀਤਾ। ਇਸੇ ਹੀ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਸ਼ਿਕਾਇਤ ਗਈ। ਸ਼ਿਕਾਇਤ ਤੋਂ ਬਾਅਦ ਉਹਨਾਂ ਨੇ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਇਸੇ ਮਾਮਲੇ ਦੇ ਵਿੱਚ ਆਪਣੀ ਬਚਤ ਕਰਨ ਦਾ। ਖੈਰ ਕੋਈ ਬੰਦਾ ਅਦਾਲਤ ਦੇ ਵਿੱਚ ਜਾਵੇ, ਇਹ ਉਹਦਾ ਇੱਕ ਜਿਹੜਾ ਵਾ ਉਹਦੇ ਕੋਲ ਰਾਈਟ ਹੈ ਇੱਕ। ਪਰ ਕਾਂਗਰਸ ਦੇ ਮੰਤਰੀਆਂ ਦੀ ਗੱਲ ਕਰਦੇ ਹਾਂ ਆਪਾਂ। ਕੁਛ ਕੁ ਮੰਤਰੀ ਤਾਂ ਇਹਨਾਂ ਦੇ ਜਿਹੜੇ ਭਾਜਪਾ 'ਚ ਚਲੇ ਗਏ ਆ। ਹੁਣ ਭਾਜਪਾ ਦੇ ਵਿੱਚ ਕਿਉਂ ਗਏ ਆ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਕਿਉਂਕਿ ਭਾਜਪਾ ਕੋਲੇ ਫਾਈਲਾਂ ਵਾ। ਉਹਦੇ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਉਸ ਤੋਂ ਬਾਅਦ ਕਾਂਗੜ ਸਾਹਿਬ, ਰਾਜ ਕੁਮਾਰ ਵੇਰਕਾ, ਇਸ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ ਤਾਂ ਪਹਿਲਾਂ ਹੀ ਚਲੇ ਗਏ ਸੀਗੇ। ਉਹ ਤਾਂ ਜਦੋਂ ਕੈਪਟਨ ਸਾਹਿਬ ਨੂੰ ਇਹਨਾਂ ਨੇ ਘਰੇ ਤੋਰਿਆ ਸੀਗਾ ਉਦੋਂ ਹੀ ਚਲੇ ਗਏ ਸੀਗੇ। ਪਰ ਹੁਣ ਇੱਕ ਹੋਰ ਅਪਡੇਟ ਆ ਰਹੀ ਆ, ਉਹ ਇਹ ਕਿ ਸਾਧੂ ਸਿੰਘ ਧਰਮਸੋਤ ਤੋਂ ਬਾਅਦ, ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਹੁਣ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜਿਹੜੀ ਆ ਉਹ ਪੰਜਾਬ ਸਰਕਾਰ ਇਸ ਵੇਲੇ ਕਾਰਵਾਈ ਕਰਨ ਦੇ ਰੌਂ ਦੇ ਵਿੱਚ ਆ। ਦੇਖੋ, ਬਹੁਤ ਲੋਕ ਇਹਨੂੰ ਪੋਲੀਟੀਕਲ ਵੈਂਡੱਟੇ ਦੇ ਨਾਲ ਜੋੜਨਗੇ। ਇਹ ਨਤਾਰਾ ਅਦਾਲਤਾਂ, ਕਾਨੂੰਨ ਨੇ ਕਰਨਾ ਹੈ ਕਿ ਕਿਹਦੇ ਨਾਲ ਪੋਲੀਟੀਕਲ ਵੈਂਡੱਟਾ ਹੋ ਰਿਹਾ, ਕਿਹਦੇ ਨਾਲ ਨਹੀਂ। ਇਹ ਨਤਾਰਾ ਅਸੀਂ ਤਾਂ ਨਹੀਂ ਕਰ ਸਕਦੇ। ਪਰ ਤੁਸੀਂ ਦੇਖੋ ਵੀ ਸਾਡਾ ਜਿਹੜਾ ਸਿਸਟਮ ਆ, ਸਾਡਾ ਜਿਹੜਾ ਪੋਲੀਟੀਕਲ ਸਿਸਟਮ ਆ, ਉਹ ਇੰਨਾ ਕੁ ਖਰਾਬ ਹੋ ਚੁੱਕਿਆ ਵਾ ਕਿ ਜਿਹੜੀ ਸਾਰੀ ਦੀ ਸਾਰੀ ਕੈਬਨਿਟ ਆ ਉਹਦਾ ਬੁਰਾ ਹਾਲ ਆ, ਜਿਹੜੀ ਸਾਬਕਾ ਕੈਬਨਿਟ ਆ। ਔਰ ਇਸੇ ਮਾਮਲੇ ਦੇ ਵਿੱਚ ਮਾਨ ਸਰਕਾਰ ਜਿਹੜੀ ਆ ਉਹ ਆਪਣੇ ਮੰਤਰੀ ਨੂੰ ਜਿਹੜਾ ਵਾ ਪਾਸੇ ਕਰਕੇ, ਲਾਂਭੇ ਕਰਕੇ ਇੱਕ ਵਾਰੀ ਲੋਕਾਂ ਦੀ ਵਾਹ-ਵਾਹ ਖੱਟ ਚੁੱਕੀ ਆ। ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜੀ ਸਰਕਾਰ ਆ ਉਹ ਸਾਬਕਾ ਕਾਂਗਰਸੀ ਮੰਤਰੀਆਂ ਤੇ ਕਾਰਵਾਈ ਕਰਕੇ ਤੇ ਇੱਕ ਵਾਰ ਫਿਰ ਇਹ ਸੰਦੇਸ਼ ਦੇਣ ਦੇ ਚੱਕਰ ਦੇ ਵਿੱਚ ਆ, ਇਹ ਸੁਨੇਹਾ, ਇਹ ਮੈਸੇਜ ਦੇਣ ਦੇ ਚੱਕਰ ਦੇ ਵਿੱਚ ਆ ਕਿ ਹੁਣ ਜਿਹੜਾ ਵਾ ਭ੍ਰਿਸ਼ਟਾਚਾਰ ਦੇ ਤਹਿਤ ਕਾਰਵਾਈਆਂ ਹੋਣਗੀਆਂ। ਪਰ ਇਹਦੇ ਪਿੱਛੇ ਇੱਕ ਸੱਚ ਹੋਰ ਆ ਜਿਹਦੇ ਤੋਂ ਸ਼ਾਇਦ ਅਸੀਂ ਮੁਨਕਰ ਵੀ ਹੋ ਰਹੇ ਹਾਂ ਤੇ ਸਾਨੂੰ ਉਹਦੇ ਤੋਂ ਭੱਜਣ ਦੀ ਥੋੜ੍ਹੀ ਜਿਹੀ ਕਾਹਲ ਵੀ ਆ। ਉਹ ਸੱਚ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਕੀ ਇਹਨਾਂ ਮੰਤਰੀਆਂ ਸੰਤਰੀਆਂ ਤੋਂ ਇਲਾਵਾ ਕੀ ਅਫਸਰਸ਼ਾਹੀ ਨੇ ਪੈਸਾ ਨਹੀਂ ਬਣਾਇਆ ਹੋਣਾ? ਕੀ ਤੁਹਾਨੂੰ ਲੱਗਦਾ ਵਾ ਕਿ ਉਹ ਜਿਹੜੇ ਅਫਸਰ ਇਹਨਾਂ ਦੇ ਨਾਲ ਸੀਗੇ, ਜਿਹੜੀ ਟੌਪ ਲੈਵਲ ਦੀ ਬਿਊਰੋਕ੍ਰੇਸੀ ਆ, ਉਹਨਾਂ ਨੇ ਪੈਸਾ ਨਹੀਂ ਬਣਾਇਆ ਹੋਣਾ? ਭ੍ਰਿਸ਼ਟਾਚਾਰ ਅੱਜ ਪੰਜਾਬ ਦੇ ਕਿਹੜੇ ਮਹਿਕਮੇ ਦੇ ਵਿੱਚ ਨਹੀਂ ਗਾ। ਪਿਛਲੇ 4 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ, ਪੋਲੀਟੀਕਲ ਤੌਰ 'ਤੇ ਭ੍ਰਿਸ਼ਟਾਚਾਰ ਆ ਜਿਹੜਾ ਉਹ ਜੜ੍ਹਾਂ ਜਮਾਈ ਬੈਠਾ। ਹੁਣ ਤਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੀ ਆਦਤ ਹੋ ਚੁੱਕੀ ਆ। ਮਤਲਬ ਅਗਲਾ ਕਹਿੰਦਾ ਯਾਰ ਪੈਸੇ ਦੇ ਕੰਮ ਹੁੰਦਾ, ਕੋਈ ਗੱਲ ਨਹੀਂ, ਕਰਾ ਲਓ। ਸੋ ਇਸ ਭ੍ਰਿਸ਼ਟਾਚਾਰ ਨੇ ਪੰਜਾਬ ਦੇ ਸਿਸਟਮ ਨੂੰ, ਤੰਤਰ ਨੂੰ ਇੰਨਾ ਕੁ ਖੋਖਲਾ ਕਰ ਦਿੱਤਾ ਕਿ ਹੁਣ ਰਿਸ਼ਵਤਖੋਰੀ ਇੱਥੋਂ ਦੇ ਲੋਕਾਂ ਦੀ ਆਦਤ ਬਣ ਚੁੱਕੀ ਹੈ। ਤੇ ਹੁਣ ਲੀਡਰਾਂ ਪ੍ਰਤੀ ਜਿਹੜੀ ਸੋਚ ਆ, ਸਮਾਜਿਕ ਸੋਚ ਦੇ ਵਿੱਚ ਤੁਸੀਂ ਦੇਖੋ ਵੀ ਸਾਡੀ ਦੇ ਵਿੱਚ ਕਿੱਡਾ ਨਿਘਾਰ ਆਇਆ ਵਾ ਕਿ ਅਸੀਂ ਇਹਨਾਂ ਲੋਕਾਂ ਨੂੰ ਤਾਨੇ ਦੇਣ ਦੀ ਬਜਾਏ, ਅਸੀਂ ਇਹਨਾਂ ਲੋਕਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਬਜਾਏ ਜਾਂ ਹੋਰ ਇਹਨਾਂ ਨੂੰ ਸਮਾਜਿਕ ਤੌਰ 'ਤੇ ਇਹਨਾਂ ਨੂੰ ਹੋਰ ਜਿਹੜਾ ਵਾ ਉਹ ਅਹਿਸਾਸ ਕਰਾਉਣ ਦੀ ਬਜਾਏ ਕਿ ਤੁਸੀਂ ਘੁਟਾਲੇਬਾਜ਼ ਆ, ਅਸੀਂ ਸਗੋਂ ਇਹਨਾਂ ਦੇ ਨੇੜੇ ਹੋ ਗਏ ਹਾਂ। ਜਿੱਡਾ ਵੱਡਾ ਮੰਤਰੀ ਓਨੇ ਵੱਡੇ ਘੁਟਾਲੇ, ਓਨੀ ਵੱਡੀ ਕੋਠੀ, ਓਨੇ ਐਸ਼ੋ ਆਰਾਮ ਦੇ ਸਾਧਨ, ਓਨੀ ਜਿਹੜਾ ਉਹਦੇ ਆਲੇ ਦੁਆਲੇ ਚਾਪਲੂਸਾਂ, ਸਿਕਿਉਰਿਟੀ ਦਾ ਘੇਰਾ, ਓਨਾ ਹੀ ਉਹਦੇ ਕੋਲੇ ਸਰਕਾਰੀ ਅਸਾਸੇ ਵਾਧੂ। ਕਿ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਚਾਹੀਦਾ ਕਿ ਇਹੋ ਜਿਹੇ ਭ੍ਰਿਸ਼ਟ ਲੋਕਾਂ ਦਾ ਜਾਂ ਇਹੋ ਜਿਹੇ ਜਿਨ੍ਹਾਂ ਦੇ ਦੋਸ਼ ਲੱਗਦੇ ਆ ਜਾਂ ਜਿਨ੍ਹਾਂ 'ਤੇ ਦੋਸ਼ ਸਾਬਤ ਵੀ ਹੁੰਦੇ ਆ, ਉਹਨਾਂ ਦਾ ਸਮਾਜਿਕ ਤੌਰ 'ਤੇ ਵੀ ਉਹਨਾਂ ਨੂੰ ਕੋਈ ਨਾ ਕੋਈ ਪਾਠ ਜਿਹੜਾ ਵਾ ਪੜ੍ਹਾਇਆ ਜਾਵੇ? ਕਿਉਂ ਅਸੀਂ ਭ੍ਰਿਸ਼ਟਾਚਾਰੀ ਨੂੰ ਜਿਹੜਾ ਵਾ ਉਹ ਅਸੀਂ ਐਕਸੈਪਟੇਬਿਲਿਟੀ 'ਚ ਲਿਆ ਚੁੱਕੇ ਹਾਂ ਕਿ ਚੱਲ ਕੋਈ ਨਹੀਂ, ਜੇ ਕਿਸੇ ਨੇ 5-7 ਹਜ਼ਾਰ ਕਰੋੜ ਦਾ ਘੁਟਾਲਾ ਕਰ ਵੀ ਲਿਆ ਤੇ ਕੀ ਆ? ਨਹੀਂ, ਇਹ ਅਸਾਸੇ ਸਾਡੇ ਆ, ਇਹ ਪੰਜਾਬ ਸਾਡਾ ਵਾ, ਅਸੀਂ ਇਹਦੀ ਲੁੱਟ ਨੂੰ ਰੋਕਣਾ ਵਾ। ਅਸੀਂ ਇਹ ਥੋੜ੍ਹਾ ਕਿ ਜੇ ਕੋਈ ਭ੍ਰਿਸ਼ਟਾਚਾਰੀ ਕਰਕੇ ਲੀਡਰ ਕੋਈ ਬੈਠਾ ਵਾ ਤੇ ਅਸੀਂ ਉਹਨੂੰ ਕਹਿ ਦਈਏ ਕਿ ਯਾਰ ਨਹੀਂ, ਇਹਦੇ ਨਾਲ ਤਾਂ ਮਾੜਾ ਹੋ ਗਿਆ। ਕਿਸੇ ਨਾਲ ਵੀ ਪੋਲੀਟੀਕਲ ਵੈਂਡੱਟਾ ਹੋਵੇ, ਗਲਤ ਹੈ। ਪਰ ਜੇ ਕਿਸੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਔਰ ਸਾਬਿਤ ਹੋਣੇ, ਫਿਰ ਤਾਂ ਕਾਨੂੰਨ ਜਿਹੜਾ ਵਾ ਉਹ ਇੱਥੋਂ ਤੱਕ ਵੀ ਹੋਣਾ ਚਾਹੀਦਾ ਕਿ ਉਹ ਬੰਦੇ ਦੀ ਜਾਇਦਾਦ ਅਟੈਚ ਹੋ ਕੇ ਨਾਲ ਜਿਹਦੇ ਦੋਸ਼ ਸਾਬਿਤ ਹੋ ਜਾਣ ਤਾਂ ਉਹ ਵੀ ਨਾਲ ਉਹਦੀ ਜਾਇਦਾਦ ਕੁਰ ਕਰਕੇ ਉਹਦਾ ਖਜ਼ਾਨਾ ਜਿਹੜਾ ਵਾ, ਪੈਸੇ ਜਿਹੜੇ ਜਮ੍ਹਾਂ ਕਰਾਏ ਜਾਣ ਖਜ਼ਾਨੇ ਦੇ ਵਿੱਚ। ਔਰ ਇਹ ਕਾਨੂੰਨ ਬਣਨਾ ਚਾਹੀਦਾ ਕਿ ਜਿਹੜਾ ਬੰਦਾ ਇੱਕ ਵਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਘਿਰ ਗਿਆ, ਉਹ ਜਿੰਨਾ ਚਿਰ ਦੋਸ਼ ਸਾਬਤ ਨਹੀਂ ਹੁੰਦੇ ਉਹਨਾਂ ਚਿਰ ਚੋਣ ਨਾ ਲੜੇ। ਜੇ ਸਾਬਤ ਹੋ ਗਏ ਤਾਂ ਫਿਰ ਉਹ ਤਾਂ ਉਮਰ ਲਈ ਚੋਣਾਂ, ਉਹ ਇਸ ਪ੍ਰੋਸੈਸ ਦੇ ਵਿੱਚੋਂ, ਪੋਲੀਟੀਕਲ ਪ੍ਰੋਸੈਸ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਵਾ, ਕਿਉਂਕਿ ਭ੍ਰਿਸ਼ਟਾਚਾਰੀਆਂ ਦੇ ਲਈ ਕੋਈ ਜਗ੍ਹਾ ਨਹੀਂ ਹੈ। ਅੱਜ ਪੰਜਾਬ ਦੇ ਸਿਰ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਤੇ ਇਹ ਕਰਜ਼ਾ ਪਿਛਲੇ 4 ਜਿਹੜੇ ਆ ਦਹਾਕਿਆਂ ਤੋਂ, ਜਾਂ ਕਹਿ ਲਓ ਪਿਛਲੇ 2 ਦਹਾਕਿਆਂ ਤੋਂ, ਖਾਸ ਕਰਕੇ 2000 ਤੋਂ ਲੈ ਕੇ ਛੜੱਪੇ ਮਾਰ ਕੇ ਵਧਿਆ ਵਾ। 4 ਦਹਾਕੇ ਤਾਂ ਬਹੁਤ ਵੱਡਾ ਟਾਈਮ ਹੋ ਜਾਊਗਾ।
2 ਦਹਾਕੇ ਦੇ 4 ਟਰਮਾਂ ਕਹਿ ਸਕਦੇ ਹਾਂ ਸਰਕਾਰਾਂ ਦੀਆਂ, 2 ਕਾਂਗਰਸ ਦੀਆਂ 2 ਅਕਾਲੀ ਦਲ ਦੀਆਂ। ਇਹਦੇ ਵਿੱਚ ਜਿਹੜਾ ਵਾ ਛੜੱਪੇ ਮਾਰ ਕੇ ਵਧਿਆ ਵਾ। ਕੋਈ ਸਮਾਂ ਸੀ ਪੰਜਾਬ 1980 ਤੋਂ ਲੈ ਕੇ 2000 ਤੱਕ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਦੇਸ਼ ਭਰ ਦੇ ਵਿੱਚ ਪਹਿਲੇ ਨੰਬਰ ਤੇ ਰਿਹਾ ਵਾ। ਉਹੀ ਪੰਜਾਬ ਦੇ ਵਿੱਚ ਅੱਜ ਕੱਲ੍ਹ ਦੇਖ ਲਓ ਕਿੰਨੇ ਨਿਘਾਰ ਆ ਗਏ ਆ। ਸੋ ਅੱਜ ਅਸੀਂ, ਉਦੋਂ ਸਾਡੇ ਸਿਰ ਮਸਾਂ 6-7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ, ਪਰ ਅੱਜ ਜਿਹੜਾ ਵਾ ਪੰਜਾਬ 3.25 ਲੱਖ ਕਰੋੜ ਰੁਪਏ ਦਾ ਕਰਜ਼ਾ। ਹੁਣ ਤੁਸੀਂ ਕਹੋਗੇ ਕਿ ਕੀ ਵਿਕਾਸ ਨਹੀਂ ਹੋਇਆ? ਕਰਜ਼ਾ ਨੇ ਚੜੇ ਤਾਂ ਹੋਰ ਕੀ ਹੋਊਗਾ? ਵਿਕਾਸ ਹੋਇਆ ਵਾ, ਪਰ ਲੀਡਰਾਂ ਦਾ ਹੋਇਆ। ਅੱਜ ਕਿਉਂ ਪੰਜਾਬ ਦੀਆਂ ਸਰਕਾਰੀ ਬੱਸਾਂ ਫਟੀਚਰ ਬਣੀਆਂ ਤੇ ਲੀਡਰਾਂ ਦੀਆਂ ਟਰਾਂਸਪੋਰਟਾਂ ਕੋਲੇ ਵਾਧੂ ਟਾਈਮ ਆ? ਅੱਜ ਕਦੇ ਕਿਸੇ ਨੇ ਸਵਾਲ ਕੀਤਾ ਕਿ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਆ ਗਏ ਪਰ ਸਰਕਾਰੀ ਕਾਹਤੋਂ ਖਤਮ ਹੋਏ ਆ? ਅੱਜ ਕਦੇ ਕਿਸੇ ਨੇ ਸਵਾਲ ਕੀਤਾ ਕਿ ਆ ਕੇਬਲਾਂ ਸ਼ੇਬਲਾਂ ਆ ਗਈਆਂ, ਫਲਾਨਾ ਆ ਗਿਆ, ਇਹ ਆ ਗਿਆ, ਉਹ ਆ ਗਿਆ, ਆ ਸਾਡੇ ਜਿਹੜੇ ਸਰਕਾਰੀ ਅਦਾਰੇ ਆ ਜਾਂ ਹੋਰ ਮੀਡੀਆ ਅਦਾਰੇ ਜਿਨ੍ਹਾਂ ਨੇ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਹੋਰ ਰੁਜ਼ਗਾਰ ਪੈਦਾ ਕਰਨਾ ਸੀ, ਉਹ ਕਿਉਂ ਨਹੀਂ ਪ੍ਰਫੁੱਲਿਤ ਹੋਏ? ਅੱਜ ਪ੍ਰਾਈਵੇਟ ਹੋਟਲ ਬਣ ਰਹੇ ਆ, ਪਬਲਿਕ ਜਿਹੜੇ ਆਰਾਮ ਘਰ ਆ, ਜਿਹੜੇ ਸਰਕਾਰ ਦੇ ਆ, ਲੋਕਾਂ ਦੇ ਜਿਨ੍ਹਾਂ ਕੋਲੇ ਪੈਸਾ ਜਾਣਾ ਸੀ, ਉਹ ਕਾਹਤੋਂ ਖਤਮ ਹੋਏ ਪਏ ਆ? ਕਦੇ ਕਿਸੇ ਨੇ ਸਵਾਲ ਕੀਤਾ ਵਾ? ਨਹੀਂ। ਇਹਨਾਂ ਸਾਰੇ ਕੀ ਟਰਾਂਸਪੋਰਟ ਤੋਂ ਲੈ ਕੇ, ਕੀ ਕੇਬਲਾਂ ਤੋਂ ਲੈ ਕੇ, ਕੀ ਜਿਹੜੇ ਹੋਰ ਜਿਹੜੇ ਜਨਤਕ ਕਾਰੋਬਾਰ ਆ, ਹਸਪਤਾਲਾਂ ਤੋਂ ਲੈ ਕੇ, ਇਹ ਸਭ ਵੱਡੇ ਪੋਲੀਟੀਕਲ ਲੋਕਾਂ ਦੇ ਆ। ਸਾਡੇ ਸਕੂਲ ਕਿਉਂ ਫੇਲ ਆ? ਸਾਡੇ ਜਿਹੜੇ ਸਰਕਾਰੀ ਸਕੂਲ ਆ ਉਹ ਫੇਲ ਆ, ਪ੍ਰਾਈਵੇਟ ਸਕੂਲ ਕਾਮਯਾਬ ਆ। ਤੇ ਪ੍ਰਾਈਵੇਟ ਸਕੂਲ ਹੈ ਕਿਹਦੇ ਆ? ਭੱਠੇ ਕਿਹਦੇ ਆ? ਵੱਡੇ ਵੱਡੇ ਸ਼ਾਪਿੰਗ ਮਾਲਸ ਕਿਹਦੇ ਆ? ਸੋ ਆਲਮ ਇਹ ਹੋਇਆ ਪਿਆ ਕਿ ਆਮ ਬੰਦਾ ਨਿਮਾਣਾ ਤੇ ਨਤਾਣਾ ਬਣ ਕੇ ਰਹਿ ਗਿਆ। ਪਰ ਪੰਜਾਬੀਆਂ ਨੂੰ ਚਸਕਾ ਵਾ ਉਹਨਾਂ ਖਬਰਾਂ ਦਾ ਜਿਹੜੀਆਂ ਖਬਰਾਂ ਭਖਦੇ ਮਸਲੇ ਹੋਣ, ਜਿਹੜੀਆਂ ਖਬਰਾਂ ਵੱਡੀਆਂ ਸੈਲੀਬ੍ਰਿਟੀਜ਼ ਦੇ ਨਾਲ ਜੁੜੀਆਂ ਹੋਣ। ਪੰਜਾਬ ਦੇ ਲੋਕਾਂ ਦੀ ਆਦਤ ਨਹੀਂ ਹੈ ਕਿ ਅਹਿਸਾਸਿਆਂ ਦੀ ਲੁੱਟ ਤੇ ਬੋਲਣ। ਕੀ ਤੁਹਾਨੂੰ ਲੱਗਦਾ ਹੈ ਕਿ ਇਹੋ ਜਿਹੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ? ਕੀ ਤੁਹਾਨੂੰ ਲੱਗਦਾ ਕਿ ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਤਹਿਤ ਇਹ ਕਾਰਵਾਈਆਂ ਜਿਹੜੀਆਂ ਹੋਣ ਤੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਤਾਉਮਰ ਦੇ ਲਈ ਅਯੋਗ ਕਰਾਰ ਦੇ ਕੇ ਤੇ ਉਹਨਾਂ ਦੀਆਂ ਜਾਇਦਾਦਾਂ ਕੁਰਕ ਹੋਣ? ਫੇਰ ਹੀ ਭ੍ਰਿਸ਼ਟਾਚਾਰ ਰੁਕ ਸਕਦਾ, ਨਹੀਂ ਤਾਂ ਫਿਰ ਪੰਜਾਬ ਦੇ ਪੱਲੇ 2 ਹੀ ਸਾਧਨ ਨੇ, ਜਾਂ ਤਾਂ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਆਰਥਿਕ ਕੰਗਾਲੀ ਕਰਕੇ, ਜਾਂ ਫਿਰ ਪ੍ਰਵਾਸੀਆਂ ਕੋਲੇ ਪੰਜਾਬੀਆਂ ਕੋਲੇ ਪ੍ਰਵਾਸ ਬਚਿਆ। ਜਲਦ ਮੁਲਾਕਾਤ ਹੋਏਗੀ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।